ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ। ਕੈਲੀਫੋਰਨੀਆ ਦੀ ਸੈਨੇਟਰ ਡਾਇਨ ਫਾਈਨਸਟਾਈਨ ਉਹਨਾਂ ਦਾ ਦੇਹਾਂਤ ਹੋ ਗਿਆ ਆ। 90 ਸਾਲ ਇਹਨਾਂ ਦੀ ਇਹ ਉਮਰ ਸੀਗੀ। ਰੀਸੈਂਟਲੀ ਆਪਾਂ ਦੇਖਿਆ ਕੁਛ ਮਹੀਨਿਆਂ ਤੋਂ ਤਕਰੀਬਨ ਸਾਲ ਕੁ ਤੋਂ ਹੀ ਇਹਨਾਂ ਦੀ ਸਿਹਤ ਨੂੰ ਲੈ ਕੇ ਕਈ ਤਰੀਕੇ ਦੇ ਚਰਚਾਵਾਂ ਚੱਲਦੀਆਂ ਰਹੀਆਂ। ਡੈਮੋਕ੍ਰੇਟ ਖੇਮੇ ਚੋਂ ਹੀ ਇਹਨਾਂ ਨੂੰ ਬਦਲਣ ਦੀ ਆਵਾਜ਼ ਜਿਹੜੀ ਆ ਉਹ ਸੁਰ ਕਾਇਮ ਸੀਗੀ। ਕੱਲ ਕਹਿੰਦੇ ਅਜੇ ਇੱਕ ਸੈਨੇਟ ਦੀ ਬਿੱਲ ਦੇ ਉੱਤੇ ਇਹ ਵੋਟ ਪਾ ਕੇ ਆਏ ਆ ਤੇ ਅੱਜ ਇਹਨਾਂ ਦਾ ਜਿਹੜਾ ਇਹ ਦੇਹਾਂਤ ਹੋ ਗਿਆ ਆ। ਲੰਮੇ ਸਮੇਂ ਤੋਂ ਇਹਨਾਂ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ ਸੀ। ਲੰਮਾ ਵਰੇ ਪਹਿਲਾਂ 1970 ਦੇ ਦਹਾਕੇ ਦੇ ਵਿੱਚ ਕਹਿੰਦੇ ਵੀ ਇਹ ਐਜ਼ ਏ ਮੇਅਰ ਉੱਥੇ ਜਿਹੜੇ ਉਹ ਆਏ। ਇਹਨਾਂ ਨੇ ਹੀ ਇੱਕ ਫੈਡਰਲ ਬੈਨ ਜਿਹੜਾ ਅਸੌਲਟ ਵੈਪਨਸ ਦੇ ਉੱਤੇ ਲਾਇਆ ਗਿਆ ਸੀ ਉਸ ਨੂੰ ਮੇਨ ਆਥਰ ਜਿਹੜਾ ਉਹ ਕੀਤਾ ਸੀ। ਕੱਲ ਰਾਤ ਨੂੰ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਵਾਸ਼ਿੰਗਟਨ ਡੀਸੀ 'ਚ ਆ ਉੱਥੇ ਇਹਨਾਂ ਦੀ ਦੇਹਾਂਤ ਹੋ ਗਿਆ। 90 ਸਾਲ ਇਹਨਾਂ ਦੀ ਉਮਰ ਸੀ ਤੇ ਕਾਂਗਰਸ ਦੇ ਵਿੱਚ ਸਭ ਤੋਂ ਬਜ਼ੁਰਗ ਮੈਂਬਰ ਸੀਗੇ। ਸਿਆਸੀ ਕੱਦ ਇਹਨਾਂ ਦਾ ਬਹੁਤ ਉੱਚਾ ਸੀਗਾ। ਹਾਂ, ਉਮਰ ਦੇ ਇਸ ਪਿਛਲੇ ਪੜਾਅ ਦੇ ਵਿੱਚ ਆ ਕੇ ਤੇ ਸਿਆਸਤ ਦੇ ਨਾਲ ਜੋੜ ਕੇ ਕਈ ਜਿਹੜੀਆਂ ਗੱਲਾਂ ਵਾਦ ਵਿਵਾਦ ਜਿਹੜੇ ਉਹ ਚੱਲਦੇ ਰਹੇ ਹੈਗੇ ਆ ਤੇ ਪਰ ਹੁਣ ਇਵੈਂਚੁਅਲੀ ਕਹਿ ਲਓ ਵੀ ਸਿਹਤ ਨਾਸਾਜ਼ ਰਹਿਣ ਕਰਕੇ ਵੀ ਇਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ। ਹੁਣ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਇਹਨਾਂ ਦੀ ਮੌਤ ਤੋਂ ਬਾਅਦ ਹੁਣ ਉਹਨਾਂ ਨੂੰ ਇਹ ਔਖਾ ਤੇ ਇੱਕ ਕਰੂਸ਼ੀਅਲ ਡਿਸੀਜਨ ਜਿਹੜਾ ਉਹ ਲੈਣਾ ਪੈਣਾ ਆ ਵੀ ਇਹਨਾਂ ਦੀ ਥਾਂ ਤੇ ਰਿਪਲੇਸਮੈਂਟ ਜਿਹੜੀ ਆ ਉਹ ਕਿਹਨਾਂ ਨੂੰ ਘੱਲਿਆ ਜਿਹੜਾ ਹੋ ਜਾਵੇ। ਤੇ ਉਸ ਟਾਈਮ ਆ ਜਦ ਸੈਨੇਟ ਦੀ ਇਹ ਸੀਟ ਨੂੰ ਲੈ ਕੇ ਖਾਸੀ ਜਿਹੜੀ ਲੜਾਈ ਆ ਉਹ ਬਹੁਤ ਹੀ ਹੌਟਲੀ ਕੰਟੈਸਟਡ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਸੋ ਕਮਲਾ ਹੈਰਿਸ ਸੌਰੀ ਡਾਇਨ ਫਾਈਨਸਟਾਈਨ ਉਹਨਾਂ ਦੇ ਸੰਬੰਧ ਦੇ ਵਿੱਚ ਕਮਲਾ ਹੈਰਿਸ ਉਹਨਾਂ ਨੇ ਵੀ ਬਹੁਤ ਦੁੱਖ ਦਾ ਪ੍ਰਗਟ ਕੀਤਾ ਹੈਗਾ ਕਿਉਂਕਿ ਕਮਲਾ ਹੈਰਿਸ ਵੀ ਕੈਲੀਫੋਰਨੀਆ ਤੋਂ ਹੀ ਆ ਜੋ ਹੁਣ ਇਸ ਟਾਈਮ ਵਾਈਸ ਪ੍ਰੈਜ਼ੀਡੈਂਟ ਆ। ਡਾਇਨ ਫਾਈਨਸਟਾਈਨ ਹੁਣੀ 1992 ਦੇ ਵਿੱਚ ਇਲੈਕਟ ਹੋਏ ਸੀ ਖਾਸ ਕਰਕੇ ਗਨ ਕੰਟਰੋਲ ਦੀ ਐਡਵੋਕੇਸੀ ਨੂੰ ਲੈ ਕੇ। ਬਹੁਤ ਵਾਰ ਉਹ ਰਿਪਬਲਿਕਨ ਦੇ ਨਾਲ ਡੀਲ ਵੀ ਬਣਾਉਂਦੇ ਰਹੇ ਜਿਹਦੇ ਕਰਕੇ ਜੋ ਉਹਨਾਂ ਦੇ ਲਿਬਰਲ ਸਾਥੀ ਸੀ ਉਹ ਉਹਨਾਂ ਦੇ ਨਾਲ ਨਾਰਾਜ਼ ਵੀ ਹੁੰਦੇ ਰਹੇ। ਸੋ ਡਾਇਨ ਫਾਈਨਸਟਾਈਨ ਨੇ ਬਹੁਤ ਲੰਮਾ ਸਮਾਂ ਜਿਹੜਾ ਆ ਅਮਰੀਕਨ ਪੋਲਿਟਿਕਸ ਦੇ ਵਿੱਚ ਰਾਜ ਕੀਤਾ। ਸੈਨੇਟਰ ਬੜੇ ਲੰਮੇ ਟਾਈਮ ਦੇ ਉੱਤੇ ਰਹੇ। ਉਹਨਾਂ ਨੇ 2024 ਦੇ ਵਿੱਚ ਰਿਟਾਇਰ ਹੋ ਜਾਣਾ ਸੀ ਇਹ ਅਨਾਉਂਸ ਕੀਤਾ ਸੀ ਪਰ ਅੱਜ ਜਿਹੜੀ ਆ ਉਹਨਾਂ ਦੀ ਡੈਥ ਹੋ ਗਈ ਆ। ਹੁਣ ਕੈਲੀਫੋਰਨੀਆ ਦੇ ਗਵਰਨਰ ਕਿਸੇ ਇੱਕ ਜਾਣੇ ਨੂੰ ਜਿਹੜੇ ਨੋਮੀਨੇਟ ਕਰਨਗੇ 2024 ਤੱਕ ਤੇ 2024 ਚ ਜੋ ਇਲੈਕਸ਼ਨ ਹੋਊਗੀ ਉਹਦੇ ਵਿੱਚ ਫਿਰ ਜੋ ਵੀ ਕੈਂਡੀਡੇਟ ਆਊਗਾ ਉਹ ਅੱਗੇ ਆਊਗਾ। ਹੁਣ ਇਹ ਦੇਖਦੇ ਆ ਵੀ ਗੈਬਨ ਨਿਊਸਮ ਹੋਣੀ ਡਾਇਨ ਫਾਈਨਸਟਾਈਨ ਦੀ ਜਗ੍ਹਾ ਦੇ ਉੱਤੇ ਕਿਸ ਬੰਦੇ ਨੂੰ ਜਾਂ ਕਿਸ ਲੇਡੀ ਨੂੰ ਨੋਮੀਨੇਟ ਕਰਦੇ ਹੈ। ਡਾਇਨ ਫਾਈਨਸਟਾਈਨ ਇੱਕ ਟ੍ਰੇਲ ਬਲੇਜ਼ਰ ਦੇ ਵਜੋਂ ਵੀ ਦੇਖਿਆ ਜਾਂਦਾ ਕਿਉਂਕਿ ਔਰਤਾਂ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਨਾਮ ਦੇ ਨਾਲ ਬਹੁਤ ਸਾਰੇ ਜਿਹੜੇ ਫਸਟ ਆ ਉਹ ਜੁੜੇ ਸੀ। ਸੈਨ ਫਰਾਂਸਿਸਕੋ ਦੀ ਪਹਿਲੀ ਔਰਤ ਮੇਅਰ ਇਹ ਸੀਗੀ। ਸੈਨੇਟ ਸਿਲੈਕਟ ਕਮੇਟੀ ਦੀ ਇੰਟੈਲੀਜੈਂਸ ਦੇ ਵਿੱਚ ਪਹਿਲੀ ਔਰਤ ਸੀਗੀ ਜਿਸ ਨੇ ਚੇਅਰਮੈਨੀ ਕੀਤੀ। ਪਹਿਲੀ ਔਰਤ ਸੀਗੀ ਜਿਹਨੇ ਸੈਨੇਟ ਜੁਡੀਸ਼ਰੀ ਕਮੇਟੀ ਨੂੰ ਚੇਅਰ ਕੀਤਾ। ਤੇ ਯਾਦ ਹੋਣਾ ਜਦੋਂ ਕਲੈਰੈਂਸ ਥਾਮਸ ਸੁਪਰੀਮ ਕੋਰਟ ਦੇ ਜਸਟਿਸ ਨੋਮੀਨੇਟ ਕੀਤੇ ਗਏ ਸੀ ਉਦੋਂ ਅਨੀਤਾ ਹਿੱਲ ਵਾਲੀ ਜਿਹੜੀ ਟੈਸਟੀਮੋਨੀ ਆ ਉਸ ਨੂੰ ਲੈ ਕੇ ਇਹ ਉਹਨਾਂ ਦੇ ਨਾਲ ਜਿਹੜੇ ਉਹ ਰਹੇ ਸੀਗੇ। ਸੋ ਲੰਮਾ ਇਹਨਾਂ ਦਾ ਸਿਆਸੀ ਜਿਹੜਾ ਕਰੀਅਰ ਆ ਉਹ ਰਿਹਾ ਹੈਗਾ ਆ। ਫਾਈਨਸਟਾਈਨ ਕਹਿੰਦੇ 302ਵੇਂ ਸੈਨੇਟਰ ਨੇ 302nd ਸੈਨੇਟਰ ਨੇ ਜਿਹੜੇ ਦੌਰਾਨ ਆਫਿਸ ਜਿਨ੍ਹਾਂ ਦਾ ਦੇਹਾਂਤ ਹੋਇਆ ਆ। ਤੇ ਯਾਦ ਹੋਣਾ ਜਿਹੜੇ ਲਾਸਟ ਸੈਨੇਟਰ ਜਿਨ੍ਹਾਂ ਦੀ ਇੱਦਾਂ ਮੌਤ ਹੋਈ ਸੀ ਉਹ ਸੀਗੇ ਪ੍ਰਿਜ਼ਨਰ ਆਫ ਵਾਰ ਵੀ ਰਹਿ ਚੁੱਕੇ ਤੇ ਸੈਨੇਟਰ ਮਕੇਨ। ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਵੀ ਫੀਨਿਕਸ ਦੇ ਵਿੱਚ ਸੀਗੇ ਤੇ ਉਹ ਓਨਰ ਕਰਨ ਦੇ ਲਈ ਉੱਥੇ ਜਾ ਰਹੇ ਨੇ ਤੇ ਉਹਨਾਂ ਦੇ ਨਾਮ ਦੇ ਉੱਤੇ ਉੱਥੇ ਲਾਇਬ੍ਰੇਰੀ ਦਾ ਉਦਘਾਟਨ ਉਹਨਾਂ ਨੇ ਕਰਨਾ ਆ ਤੇ ਉਹਨਾਂ ਨੇ ਵੀ ਡਾਇਨ ਫਾਈਨਸਟਾਈਨ ਦੀ ਇਸ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਆ।